ਅਗਲੀ ਖਬਰ ਯੂਐਸ ਸੁਪਰੀਮ ਕੋਰਟ ਇੱਕ ਕੇਸ ਸੁਣਨ ਜਾ ਰਹੀ ਆ ਕਿੰਨੇ ਪੈਸੇ ਜਿਹੜੇ ਆ ਪੋਲੀਟੀਕਲ ਪਾਰਟੀ ਉਹ ਸਪੈਂਡ ਕਰ ਸਕਦੀ ਹੈਗੀ ਆ। ਰਿਪਬਲਿਕਨਸ ਨੇ ਸੂ ਕੀਤਾ ਸੀ, ਜਿਹੜਾ ਕੇਸ ਆ ਉਹ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਆ। ਜਦੋਂ ਸੂ ਕੀਤਾ ਗਿਆ ਸੀ ਉਸ ਟਾਈਮ ਦੇ ਉੱਤੇ ਸੈਨੇਟਰ ਜੇਡੀ ਵੈਂਸ ਜੋ ਕਿ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਆ, ਇਹ ਰਿਪਬਲਿਕਨ ਓਹਾਇਓ ਤੋਂ ਸੀਗੇ, ਤੇ ਰਿਪਰੈਜ਼ੈਂਟੇਟਿਵ ਸਟੀਵ ਸ਼ੈਬਟ ਜੋ ਇਹ ਵੀ ਓਹਾਇਓ ਤੇ ਸੀ। ਇਹਨਾਂ ਨੇ ਜਿਹੜਾ ਲਾ ਸੂਟ ਫਾਈਲ ਕੀਤਾ ਸੀ 2022 ਦੇ ਵਿੱਚ। ਪੋਲੀਟੀਕਲ ਪਾਰਟੀਆਂ ਜਿਹੜੀਆਂ ਆ ਕਹਿੰਦੇ ਵੀ $5000 ਤੱਕ ਪਰ ਕੈਂਡੀਡੇਟ ਇੱਕ ਇਲੈਕਸ਼ਨ ਸਾਈਕਲ 'ਚ ਪੈਸੇ ਪੇ ਕਰ ਸਕਦੀਆਂ ਹੈਗੀਆਂ, ਡੋਨੇਟ ਕਰ ਸਕਦੀਆਂ। ਪਰ ਨੈਸ਼ਨਲ ਪਾਰਟੀ ਕਮੇਟੀਜ਼ ਤੇ ਹੋਰ ਜਿਹੜੀਆਂ ਸੈਨੇਟ ਕਮੇਟੀਜ਼ ਹੈਗੀਆਂ ਉਹ ਜੁਆਇੰਟਲੀ 57,800 ਤੱਕ ਸੈਨੇਟ ਦਾ ਜਿਹੜਾ ਕੈਂਡੀਡੇਟ ਆ ਰਨ ਕਰ ਰਿਹਾ ਉਹਨੂੰ ਡੋਨੇਟ ਕਰ ਸਕਦੇ ਹੈਗੇ ਆ। ਪਰ ਇਹ ਜੋ ਰਿਪਬਲਿਕਨਸ ਆ ਇਹ ਚਾਹੁੰਦੇ ਆ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਲਿਮਿਟ ਆ ਪੈਸੇ ਦੇ ਉੱਤੇ ਵੀ ਕਿੰਨੇ ਜਿਹੜੇ ਸਪੈਂਡ ਕਰਨੇ ਆ ਉਹ ਨਹੀਂ ਹੋਣੀ ਚਾਹੀਦੀ। ਸੋ ਇਹਦਾ ਮਤਲਬ ਇਹ ਆ ਵੀ ਸਿਰਫ ਅਮੀਰ ਬੰਦਾ ਹੀ ਜਿਹੜਾ ਆ ਉਹ ਖੜ ਸਕਦਾ ਆ, ਤੇ ਜਿਹਦੇ ਕੋਲ ਪੈਸੇ ਨਹੀਂ ਉਹ ਫਿਰ ਇਲੈਕਸ਼ਨ 'ਚ ਨਹੀਂ ਖੜ ਸਕਦਾ। ਨਹੀਂ ਉਹ ਨਹੀਂ ਹਰਜੋਤ ਸਿੰਘ ਜੀ ਵੀ ਖਰੀਦਣੀ ਕਿੱਦਾਂ ਇਲੈਕਸ਼ਨ ਨਾ, ਮਤਲਬ ਤੇ ਆ ਵੀ ਅਮੀਰ ਬੰਦੇ ਆਪ ਖੜੇ ਨਾ ਖੜੇ, ਜਿਹੜੇ 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 ਜਿਹਨੂੰ ਪੈਸੇ ਲਾਊਗਾ ਉਹ ਮਤਲਬ ਤੋਂ ਆ ਵੀ ਪੈਸੇ ਲਾਉਣੇ ਕਿੰਨੇ ਆ। ਖੜਨ ਵਾਲੀ ਤਾਂ ਚਲੋ ਗੱਲ ਹੀ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਵੱਖਰੀ ਜਿਹੜੀ ਉਹ ਚੱਲ ਰਹੀ ਆ। ਸੋ ਇਹ ਤਾਂ ਸ਼ਰੇਆਮ ਹੀ ਜਿਹੜਾ ਉਹ ਕਹਿ ਰਹੇ ਆ ਵੀ ਤੁਸੀਂ ਮਨੀ ਦਾ ਫ੍ਰੀ ਫਲੋ ਜਿਹੜਾ ਉਹ ਕਰੋ, ਤਾਂ ਜੋ ਜਿਹੜਾ ਅਸੀਂ ਇਸ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਂ ਉਹਨਾਂ ਉਮੀਦਵਾਰਾਂ ਨੂੰ ਜਿਹੜਾ ਉਹ ਖਰੀਦ ਜਿਹੜਾ ਹੋ ਸਕੀਏ। ਸੋ ਇਹ ਵੀ ਹੁਣ ਆਪਣੇ ਸਾਹਮਣੇ ਹੀ ਆ ਵੀ ਕਿਹੜੀ ਪਾਰਟੀ ਇਸ ਦੇ ਹੱਕ 'ਚ ਆ ਤੇ ਕਿਹੜੀ ਇਸ ਦੇ ਉਲਟ ਦੇ ਵਿੱਚ ਚੱਲ ਰਹੀ ਆ ਜੀ। ਹਾਲਾਂਕਿ ਰੀਸੈਂਟਲੀ ਇਹਨਾਂ ਨੂੰ ਬਹੁਤ ਜਿਹੜੇ ਦੋ ਝਟਕੇ ਲੱਗੇ ਹੈਗੇ ਆ। ਇੱਕ ਜਦੋਂ ਵਿਸਕੌਨਸਨ ਦੇ ਸੁਪਰੀਮ ਕੋਰਟ ਦੀ ਜਸਟਿਸ ਜਿਹੜਾ ਉਹਨਾਂ ਦੀ ਇਲੈਕਸ਼ਨ ਹੋਣੀ ਸੀ, ਇਲੋਨ ਮਸਕ ਨੇ ਮਿਲੀਅਨਸ ਆਫ ਡਾਲਰ ਸਪੈਂਡ ਕੀਤੇ ਪਰ ਫਿਰ ਵੀ ਕੈਂਡੀਡੇਟ ਜਿਹੜਾ ਡੈਮੋਕ੍ਰੇਟ ਜਿੱਤ ਗਿਆ ਸੀ। ਤੇ ਰੀਸੈਂਟਲੀ ਨਿਊਯਾਰਕ ਦੇ ਵਿੱਚ ਜਿਹੜੇ ਮੇਅਰ ਦੇ ਕੈਂਡੀਡੇਟ ਆ ਪ੍ਰਾਇਮਰੀ ਜਿੱਤ ਗਿਆ ਜੋਹਰਾਨ ਮਮਦਾਨੀ, ਉਹਨਾਂ ਦੇ ਉਲਟ ਐਂਡਰਿਊ ਕੁਓਮੋ ਸੀ। ਐਂਡਰਿਊ ਕੁਓਮੋ ਨੇ ਬਹੁਤ ਜ਼ਿਆਦਾ ਪੈਸੇ ਸਪੈਂਡ ਕੀਤੇ, ਹਾਲਾਂਕਿ ਰਿਪਬਲਿਕਨਸ ਨੇ ਉਹਦੀ ਬਹੁਤ ਜ਼ਿਆਦਾ ਜਿਹੜੀ ਸਪੋਰਟ ਕੀਤੀ ਹੈਗੀ ਆ। ਸੋ 33 ਸਾਲਾਂ ਦਾ ਜਿਹੜਾ ਜ਼ੋਹਰਾਨ ਮਮਦਾਨੀ ਆ ਉਹ ਜਿੱਤ ਗਿਆ ਪ੍ਰਾਇਮਰੀ ਦੇ ਵਿੱਚ। ਉਹ ਠੀਕ ਆ 50% ਉਹਨੂੰ ਵੋਟਸ ਨਹੀਂ ਮਿਲੀਆਂ, ਪਰ ਐਂਡਰਿਊ ਕੁਓਮੋ ਕੁਇਟ ਕਰ ਗਿਆ ਸੀ। ਹੁਣ ਉਹਨੂੰ ਫੇਰ ਖੜਾ ਕਰ ਰਹੇ ਆ ਉਹਦੇ ਉਲਟ, ਕਿਉਂਕਿ ਜਦੋਂ ਹੁਣ ਫਾਈਨਲ ਇਲੈਕਸ਼ਨ ਹੋਣੀ ਹੈਗੀ ਆ। ਪਰ ਬਹੁਤ ਜ਼ਿਆਦਾ ਜਿਹੜੇ ਡੈਮੋਕ੍ਰੇਟ ਤਾਂ ਘਬਰਾਏ ਹੋਏ ਆ, ਰਿਪਬਲਿਕਨ ਹੋਰ ਵੀ ਜ਼ਿਆਦਾ ਘਬਰਾਏ ਹੋਏ ਆ ਵੀ ਇੱਕ ਮੁਸਲਮਾਨ ਕੈਂਡੀਡੇਟ ਜਿਹੜਾ ਕਹਿੰਦਾ ਵੀ ਅਮਰੀਕਾ 'ਚ ਬਿਲੀਅਨੀਅਰ ਨਹੀਂ ਹੋਣੇ ਚਾਹੀਦੇ ਹੈਗੇ, ਸੋ ਉਹਦੇ ਉਲਟ ਇੰਨੇ ਜ਼ਿਆਦਾ ਜਿਹੜੇ ਮਨੀ ਆ ਉਹ ਸਪੈਂਡ ਕਰ ਰਹੇ ਹੈਗੇ ਜੀ। ਹਰਜੋਤ ਸਿੰਘ ਜੀ ਹੁਣ ਤੁਸੀਂ ਦੇਖੋ ਵੀ ਇੱਥੇ ਦਾ ਉਹ ਸਿਟੀਜ਼ਨ ਆ ਤੇ ਉਸ ਦੇ ਉਲਟ ਇੱਥੋਂ ਦੇ ਜਿਹੜੇ ਇਲੈਕਟਿਡ ਅਫੀਸ਼ੀਅਲ ਕਹਿ ਰਹੇ ਵੀ ਇਹਨੂੰ ਡਿਪੋਰਟ ਕਿੱਦਾਂ ਕਰੀਏ। ਤੁਸੀਂ ਜਸਟ ਇਮੈਜਿਨ ਜੇ ਤੁਹਾਡੇ ਨਾਲ ਉਹਨਾਂ ਦੇ ਵਿਚਾਰ ਨਹੀਂ ਮਿਲਦੇ, ਤੁਹਾਡੇ ਨਾਲ ਉਹਦਾ ਰੰਗ ਨਹੀਂ ਮਿਲਦਾ, ਜਾਂ ਜੋ ਮਰਜ਼ੀ ਨਾਲ ਜਿਹੜੀਆਂ ਹੋਰ ਚੀਜ਼ਾਂ ਨਹੀਂ ਮਿਲਦੀਆਂ ਤੁਸੀਂ ਐਡ ਕਰ ਲਓ, ਉਹ ਕਹਿੰਦੇ ਵੀ ਇਹਨਾਂ ਬੰਦੇ ਨੂੰ ਡਿਪੋਰਟ ਹੀ ਕਰ ਦਿਓ। ਸੋ ਹਾਲਾਤ ਜਿਹੜੇ ਅਮਰੀਕਾ ਦੇ ਕਿੱਥੇ ਤੱਕ ਪਹੁੰਚੇ, ਇਲੈਕਟਿਡ ਅਫੀਸ਼ੀਅਲਸ ਤੋਂ ਇਹ ਆਸ ਨਹੀਂ ਹੁੰਦੀ। ਹਾਂ ਜਿਹੜੇ ਸਪੋਰਟਰ ਹੁੰਦੇ ਆ, ਜਿਹੜੇ ਭਾਵਨਾ ਦੇ ਵਿੱਚ ਇਮੋਸ਼ਨਸ ਦੇ ਵਹਾਅ ਦੇ ਵਿੱਚ ਚੱਲ ਰਹੇ ਹੁੰਦੇ ਆ, ਉਹ ਇਦਾਂ ਦੀਆਂ ਗੱਲਾਂ ਕਰਨ ਤਾਂ ਫਿਰ ਵੀ ਸਮਝ ਆਉਂਦੀ ਵੀ ਚਲੋ ਇਹਨਾਂ ਦੇ ਦਿਮਾਗ ਦੇ ਉੱਤੇ ਪਰਦਾ ਜਿਹੜਾ ਉਹ ਪਿਆ ਆ, ਬੰਦਾ ਕਹਿ ਸਕਦਾ ਆ। ਪਰ ਇਲੈਕਟਿਡ ਅਫੀਸ਼ੀਅਲਸ ਇਹ ਕਹਿ ਰਹੇ ਆ ਇੱਕ ਹੋਰ ਇਲੈਕਟਿਡ ਅਫੀਸ਼ੀਅਲ ਦੇ ਬਾਰੇ ਵੀ ਇਹਨੂੰ ਡਿਪੋਰਟ ਹੀ ਜਿਹੜਾ ਉਹ ਕਰ ਦੇਣਾ ਜਿਹੜਾ ਉਹ ਚਾਹੀਦਾ ਆ। ਕਹਿੰਦੇ ਵੀ ਇਹਦੇ ਬਾਰੇ ਜਿਹੜੀ ਉਹ ਘੋਖ ਕਰਨੀ ਚਾਹੀਦੀ ਆ। ਸੋ ਜਸਟ ਇਮੈਜਿਨ ਵੀ ਕਿਸ ਤਰੀਕੇ ਦੀ ਜਿਹੜੀ ਭਾਵਨਾ ਇਸ ਟਾਈਮ ਅਮਰੀਕਾ ਦੇ ਵਿੱਚ ਪ੍ਰਬਲ ਰੂਪ ਦੇ ਵਿੱਚ ਚੱਲ ਰਹੀ ਹੈਗੀ। ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿੰਦੇ ਆ ਵੀ ਜਿਹੜਾ ਮਮਦਾਨੀ ਆ ਇਹ ਕਮਿਊਨਿਸਟ ਜਿਹੜਾ ਜਿੱਤ ਰਿਹਾ ਹੈਗਾ। ਦੂਜੇ ਪਾਸੇ ਉਹ ਕਹਿੰਦੇ ਆ ਵੀ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਆ ਉਹ ਮੇਰਾ ਬੈਸਟ ਫਰੈਂਡ ਆ, ਹਨਾ। ਨਹੀਂ ਸ਼ੀ ਵੀ ਬੈਸਟ ਫਰੈਂਡ ਆ, ਚਾਈਨਾ ਵਾਲਾ ਵੀ ਉਹ ਵੀ ਬੈਸਟ ਫਰੈਂਡ ਆ। ਪਰ ਨਹੀਂ ਇਹ ਮੋਸਟਲੀ ਆਪਾਂ ਨੂੰ ਇਹ ਚਲੋ ਇਹ ਤਾਂ ਸਾਹਮਣੇ ਲਿਖਿਆ ਵੀ ਜਿਹੜਾ ਐਂਟੀ ਮੁਸਲਿਮ ਭਾਵਨਾ ਆ ਉਹਦੇ ਵਿੱਚ ਆ। ਜਿਹੜੇ ਇਹਨਾਂ ਦੇ ਪੋਲੀਟੀਕਲ ਕਮੈਂਟੇਟਰਸ ਆ ਉਹਨਾਂ ਦੇ ਦੁਆਰਾ ਜੋ ਬਿਆਨ ਦਿੱਤੇ ਗਏ ਜਾਂ ਟਵੀਟ ਕੀਤੇ ਗਏ ਆ ਉਹ ਤੋਂ ਇਹ ਸਾਫ਼ ਸਪਸ਼ਟ ਆਉਂਦਾ ਆ ਵੀ ਇਹਨਾਂ ਨੇ ਤਾਂ ਜੀ 9/11 ਕਰਾਇਆ ਸੀਗਾ, ਇਹਨੂੰ ਹੁਣ ਤੁਸੀਂ ਨਿਊਯਾਰਕ ਸਿਟੀ ਦਾ ਮੇਅਰ ਬਣਾ ਰਹੇ ਆ। ਸੋ ਇਹ ਸੇਮ ਥਿੰਗ ਹੀ ਆ, ਉਹ ਭਾਵਨਾ ਜਿਹੜੀ ਇਸ ਟਾਈਮ ਆ ਉਹ ਉੱਭਰ ਕੇ ਬਾਹਰ ਆ ਰਹੀ ਹੈ। ਹਰਜੋਤ ਸਿੰਘ ਜੀ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ 'ਚ ਹੋਰ ਵੀ ਅਹਿਮ ਖਬਰਾਂ ਇਮੀਗ੍ਰੇਸ਼ਨ ਦੇ ਨਾਲ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀ ਉਸ ਦੇ ਬਾਰੇ ਵੀ ਜਿਹੜੀਆਂ ਹੋਰ ਚਰਚਾਵਾਂ ਜਿਹੜੀਆਂ ਉਹ ਕਰਦੇ ਆ। ਕੈਨੇਡਾ ਤੋਂ ਵੀ ਜਿਹੜੀ ਉਹ ਖਬਰ ਆ ਰਹੀ ਹੈ ਟ੍ਰੇਡ ਟਾਕ ਟੁੱਟਣ ਤੋਂ ਬਾਅਦ ਕੈਨੇਡਾ ਦੇ ਹੁਣ ਅਗਲਾ ਕਦਮ ਕੀ ਚੱਕਿਆ ਆ। ਸੋ ਉਹਦੇ ਬਾਰੇ ਕਰਾਂਗੇ ਆਪਾਂ ਚਰਚਾ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ